ਇਸੇ ਤਰ੍ਹਾਂ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ 6 ਸਾਬਕਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਟਾਰਨੀਜ਼ ਜੋ ਆ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਆ, ਖਾਸ ਕਰਕੇ ਆਪਣੇ ਹੀ ਸਾਥੀਆਂ ਨੂੰ, ਵੀ ਜੋ ਤੁਸੀਂ ਸਰਚ ਕਰ ਰਹੇ ਹੋ ਵਿਦਆਊਟ ਵਾਰੰਟ, ਜੁਡੀਸ਼ੀਅਲ ਵਾਰੰਟ ਲੋਕਾਂ ਦੇ ਘਰਾਂ ਦੇ, ਉਹ ਟੋਟਲੀ ਰੋਂਗ ਹੈਗਾ ਆ। ਨਿਊਯਾਰਕ ਟਾਈਮਜ਼ ਨੇ ਇੱਕ ਆਪਟੈਡ ਆਰਟੀਕਲ ਲਾਇਆ ਜਿਹਦੇ ਵਿੱਚ ਐਨ ਅਨਸਾਊਂਡ ਕਨਸਟੀਟਿਊਸ਼ਨਲ ਜਸਟੀਫਿਕੇਸ਼ਨ ਇਹਦੇ ਅੰਡਰ ਲਾਇਆ ਹੈਗਾ। ਸਟੀਵਨ ਬਨਲ, ਗਸ ਕੋਲਡ ਵੈਲਾ, ਆਈਵਨ ਫੋਂਗ, ਕਾਰਾ ਲਾਈਨਮ, ਜੋਨਾਥਨ ਮੇਅਰ, ਜੌਨ ਮਿਟਨਿਕ, ਇਹਨਾਂ ਜਿਹੜੇ ਇਹ ਜਨਰਲ ਕੌਂਸਲ ਰਹੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਇਹਨਾਂ ਛੇਆਂ ਵੱਲੋਂ ਇਹ ਜੋ ਆਪਟੈਡ ਆਰਟੀਕਲ ਲਾਇਆ ਗਿਆ, ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਮੈਮੋ ਵਾਜ਼ ਨੈਸੈਸਰੀ, ਜਿਹੜਾ ਟੂ ਸਰਕਮਵੈਂਟ ਜੋ ਡੀਪ ਸਟੇਟ ਐਕਟਰਸ ਫੈਡਰਲ ਗਵਰਨਮੈਂਟ ਦੇ ਵਿੱਚ ਕੰਮ ਕਰ ਰਹੇ ਹੈਗੇ ਆ। ਆਪਾਂ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਦੇਖੀਆਂ ਵੀ ਧੱਕੇ ਦੇ ਨਾਲ ਜੋ ਆਈਸ ਵਾਲੇ ਹੈਗੇ ਆ ਉਹ ਕਰ ਰਹੇ ਹੈਗੇ ਆ ਬਿਨਾਂ ਜੁਡੀਸ਼ੀਅਲ ਵਾਰੰਟ ਤੋਂ ਲੋਕਾਂ ਦੀ ਜੋ ਸਰਚ ਹੈਗੀ ਆ ਜੀ। ਸਰਚ ਕਰ ਰਹੇ ਆ, ਉਹ ਸਾਰਾ ਕੁਛ ਹੀ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਦੇ ਵੱਲੋਂ ਜਿਹੜਾ ਉਹ ਇਸ ਟਾਈਮ ਕੀਤਾ ਜਿਹੜਾ ਉਹ ਜਾ ਰਿਹਾ ਆ। ਜਿੱਥੇ ਮਰਜ਼ੀ ਜਾ ਕੇ ਕਹਿੰਦੇ ਆ ਜਿਹੜੇ ਲੋਕ ਦਾਅਵਾ ਕਰ ਰਹੇ ਆ ਵੀ ਵਿਦਆਊਟ ਵਾਰੰਟ ਹੀ ਇਹਨਾਂ ਨੂੰ ਜਿਹੜਾ ਉਹ ਚੱਕਿਆ ਜਿਹੜਾ ਉਹ ਜਾ ਰਿਹਾ। 5 ਸਾਲਾਂ ਦਾ ਮੁੰਡਾ ਵੀ ਇਸ ਦੇ ਵਿੱਚ ਹੀ ਸੀਗਾ ਜਿਹੜਾ ਹਰਜੋਤ ਸਿੰਘ ਜੀ, ਲੀਅਮ ਰਾਮਸ। ਤੁਸੀਂ ਦੇਖ ਲਓ ਵੀ ਕਿੱਦਾਂ ਦੰਦਾ ਥਾਣੀ ਝੂਠ ਬੋਲਦੇ ਰਹੇ ਸਿੱਧਾ ਹੀ। ਕਹਿੰਦੇ ਵੀ ਉਹਦੇ ਪਰਿਵਾਰ ਵਾਲੇ ਉਹਨੂੰ ਰੱਖਣਾ ਨਹੀਂ ਸੀ ਚਾਹੁੰਦੇ, ਜਦ ਕਿ ਪਰਿਵਾਰ ਵਾਲੇ ਕਹਿੰਦੇ ਉੱਥੇ ਗੁਹਾਰ ਲਾਉਂਦੇ ਰਹੇ ਵੀ ਇਹਨੂੰ ਨਾ ਘੱਲੋ, ਤੇ ਕਹਿੰਦੇ ਵੀ ਅਸੀਂ ਤੇ ਇਹਦੀ ਸੁਰੱਖਿਆ ਲਈ ਇਹਨੂੰ ਆਪਣੇ ਨਾਲ ਲੈ ਕੇ ਗਏ ਤੇ ਫਿਰ ਟੈਕਸਸ ਘੱਲਤਾ। ਦੇਖੋ, ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਵਾਪਸ ਫਾਈਨਲੀ ਵੀਕਐਂਡ ਦੇ ਉੱਤੇ ਜਿਹੜੇ ਜੱਜ ਆ ਉਹਨਾਂ ਨੇ ਫੈਸਲਾ ਸੁਣਾਇਆ ਸੀਗਾ ਵੀ 5 ਸਾਲਾਂ ਦੇ ਨਿਆਣੇ ਨੂੰ ਵਾਪਸ ਉਹਦੇ ਜਿਹੜੇ ਉਹ ਘਰੇ ਜਿਹੜਾ ਉਹ ਛੱਡੋ, ਉਹਦੇ ਪਿਓ ਨੂੰ ਤੇ ਉਹਦੇ ਬੱਚੇ ਨੂੰ, ਉਹ ਜਿਹੜਾ 5 ਸਾਲਾਂ ਦਾ ਮੁੰਡਾ ਸੀ ਉਸ ਨੂੰ ਹੁਣ ਫੈਡਰਲ ਕਸਟਡੀ ਚੋਂ ਰਿਲੀਜ਼ ਜਿਹੜਾ ਉਹ ਕਰ ਦਿੱਤਾ ਗਿਆ। ਇਕਵਾਡੋਰੀਅਨ ਮੂਲ ਦਾ ਹੈ ਜਿਹੜਾ 5 ਸਾਲ ਦਾ ਜਿਹੜਾ ਬੱਚਾ ਲੀਅਮ ਕੋਨੇਹੋ ਰਾਮਸ, ਤੇ ਕਹਿੰਦੇ ਵੀ ਹੁਣ ਮਿਨਿਆਪੋਲਿਸ ਦੇ ਵਿੱਚ 1 ਹਫ਼ਤੇ ਇਮੀਗ੍ਰੇਸ਼ਨ ਫੈਸਿਲਿਟੀ ਟੈਕਸਸ 'ਚ ਰਹਿਣ ਤੋਂ ਬਾਅਦ 'ਚ ਵਾਪਸ ਜਿਹੜੇ ਉਹ ਆਏ ਆ। ਮੁਲਕ ਭਰ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਵਿਵਾਦ ਹੋਇਆ ਸੀ, ਲੋਕਾਂ ਨੇ ਬਹੁਤ ਇਸ ਚੀਜ਼ ਦਾ ਬੁਰਾ ਜਿਹੜਾ ਉਹ ਮਨਾਇਆ ਸੀ, ਤੇ ਇਸ ਦੇ ਉਲਟ ਆਵਾਜ਼ ਜਿਹੜੀ ਉੱਠਦੀ ਰਹੀ ਆ। ਤੇ ਕਹਿੰਦੇ ਵੀ ਜੱਜ ਨੇ ਆਰਡਰ ਕੀਤਾ ਵੀ ਇਸ ਨੂੰ ਫੈਡਰਲ ਇਮੀਗ੍ਰੇਸ਼ਨ ਕਸਟਡੀ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਜਿਹੜਾ ਉਹ ਜਾਵੇ। ਜਿਹੜੇ ਪਰਿਵਾਰ ਦੇ ਲਾਇਰ ਆ ਉਹਨਾਂ ਨੇ ਹੁਣ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ, ਕਹਿੰਦੇ ਵੀ ਅਸੀਂ ਖੁਸ਼ੀ ਦੇ ਨਾਲ ਦੱਸ ਰਹੇ ਆ ਵੀ ਇਹ ਹੁਣ ਪਰਿਵਾਰ ਇਕੱਠੇ ਜਿਹੜਾ ਉਹ ਹੋ ਚੁੱਕਾ ਆ, ਤੇ ਹੋਪਫੁਲੀ ਕਿਸੇ ਤਰੀਕੇ ਦੀ ਕੋਈ ਸ਼ਾਂਤੀ, ਕੋਈ ਪੀਸ ਆ ਇਸ ਟਰੋਮੈਟਿਕ ਆਰਡੀਅਲ ਦੇ ਵਿੱਚੋਂ ਉਹਨਾਂ ਨੂੰ ਲੱਭ ਜਿਹੜੀ ਉਹ ਸਕੇ। ਸੋ ਉਹਨਾਂ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਬਰਫ਼ਬਾਰੀ ਜਿਹੜੀ ਹੋ ਰਹੀ ਸੀ ਜਦ ਇਹ 5 ਸਾਲਾਂ ਦਾ ਮੁੰਡਾ ਤੇ ਉਹਦਾ ਪਿਓ ਆ ਉਸ ਨੂੰ ਜਿਹੜਾ ਉਹ ਡਿਟੈਂਸ਼ਨ ਦੇ ਵਿੱਚ ਇਹਨਾਂ ਨੇ ਚੱਕ ਲਿਆ ਸੀਗਾ, ਤੇ 1300 ਮੀਲ ਇਹਨਾਂ ਦੇ ਮੇਨ ਘਰ ਤੋਂ ਦੂਰ ਉਸ ਫੈਸਿਲਿਟੀ ਦੇ ਵਿੱਚ ਰੱਖਿਆ ਗਿਆ ਸੀ। ਡਿਲੀ ਫੈਮਿਲੀ ਡਿਟੈਂਸ਼ਨ ਸੈਂਟਰ ਸਾਊਥ ਟੈਕਸਸ ਦੇ ਵਿੱਚ ਜਿਹੜਾ ਉਹ ਸੀਗਾ। ਸੋ ਨਿਆਣੇ ਨੇ ਉਹ ਟੋਪੀ ਜੀ ਜਿਹੜੀ ਪਾਈ ਹੋਈ ਸੀ, ਉਸਦਾ ਬਸਤਾ ਪਾਇਆ ਹੋਇਆ ਸੀਗਾ, ਉਸਨੇ ਲੋਕਾਂ ਨੂੰ ਕਾਫੀ ਜ਼ਿਆਦਾ ਭਾਵੁਕ ਜਿਹੜਾ ਉਹ ਕੀਤਾ। ਇੱਕ ਹਿਸਾਬ ਦੇ ਨਾਲ ਆਵਾਜ਼ ਚੱਕਣ ਦੇ ਲਈ ਲੋਕਾਂ ਨੂੰ ਉਸ ਤਸਵੀਰ ਨੇ, ਉਸ ਵੀਡੀਓਜ਼ ਨੇ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਕੀਤਾ ਆ। ਸੋ ਪਰਿਵਾਰ ਕਹਿੰਦੇ ਵੀ ਲੀਗਲੀ ਐਂਟਰ ਹੋਇਆ ਸੀ ਅਸਾਈਲਮ ਦੇ ਲਈ, ਉਹਨਾਂ ਨੇ ਅਰਾਈਵਲ ਦੇ ਉੱਤੇ ਅਪਲਾਈ ਕੀਤਾ ਸੀ। ਇਹ ਉਹਨਾਂ ਦਾ ਅਟਰਨੀ ਜਿਹੜਾ ਉਹ ਆਖ ਰਿਹਾ, ਕਹਿੰਦੇ ਵੀ ਜਿਹੜੇ ਵੀ ਐਸਟੈਬਲਿਸ਼ਡ ਪ੍ਰੋਟੋਕਾਲ ਸੀਗੇ ਅਸਾਈਲਮ ਨੂੰ ਕਲੇਮ ਕਰਨ ਦੇ ਲਈ ਉਹ ਉਹਨਾਂ ਨੇ ਪੂਰੀ ਤਰ੍ਹਾਂ ਪਰਸਿਊ ਕੀਤੇ। ਕੋਈ ਸੇਫਟੀ ਜਾਂ ਕੋਈ ਜਿਹੜਾ ਫਲਾਈਟ ਰਿਸਕ ਸੀਗਾ ਨਹੀਂ, ਤੇ ਕਹਿੰਦੇ ਪਰ ਫਿਰ ਵੀ ਇਹਨਾਂ ਨੂੰ ਡਿਟੇਨ ਜਿਹੜਾ ਉਹ ਕਰ ਲਿਆ ਗਿਆ ਸੀ। ਇਸ ਪੂਰੇ ਇਮੀਗ੍ਰੇਸ਼ਨ ਦੇ ਕ੍ਰੈਕਡਾਊਨ ਦੇ ਮਾਮਲੇ 'ਚ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਸ਼ੁਰੂਆਤ ਦੇ ਵਿੱਚ ਇਹ ਗੱਲ ਕੀਤੀ ਵੀ ਵਿਦਆਊਟ ਵਾਰੰਟ ਵਾਲਾ ਆ, ਸੋ ਡਿਊ ਪ੍ਰੋਸੈਸ ਦਾ ਰੌਲਾ ਸਭ ਤੋਂ ਜ਼ਿਆਦਾ ਜਿਹੜਾ ਇਸ ਟਾਈਮ ਪੈ ਰਿਹਾ ਆ। ਇਹ ਕੋਈ ਨਵੀਂ ਚੀਜ਼ ਤੇ ਹੈ ਨਹੀਂ ਵੀ ਅਮਰੀਕਾ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਡਿਟੇਨ ਕਰਨਾ ਤੇ ਜਾਂ ਫਿਰ ਉਹਨਾਂ ਨੂੰ ਡਿਪੋਰਟ ਕਰਨਾ, ਉਹ ਪਹਿਲਾਂ ਵੀ ਹੁੰਦਾ ਰਿਹਾ, ਪਰ ਲੋਕਾਂ ਨੂੰ ਡਿਊ ਪ੍ਰੋਸੈਸ ਕਹਿੰਦੇ ਵੀ ਮਿਲਦਾ ਰਿਹਾ ਆ। ਤੇ ਨੋ ਡਾਊਟ ਉਹਦੇ ਵਿੱਚ ਢਿੱਲ ਜਿਹੜੀ ਉਹ ਰਹੀ ਹੋਊਗੀ, ਪਰ ਇਹਨਾਂ ਨੇ ਹੁਣ ਸਖਤੀ ਇੰਨੀ ਕੁ ਜ਼ਿਆਦਾ ਕੀਤੀ ਵੀ ਜਿਹੜੇ ਤੁਹਾਡੇ ਸੰਵਿਧਾਨਿਕ ਹੱਕ ਨੇ ਉਹ ਉਹਨਾਂ ਨੂੰ ਹੀ ਮਧੋਲਣਾ ਜਦੋਂ ਸ਼ੁਰੂ ਹੋ ਜਾਂਦਾ ਤੇ ਫਿਰ ਜਿਹੜੀ ਦਿੱਕਤ ਆ ਉਹ ਲੋਕਾਂ ਨੂੰ ਇਸ ਕਰਕੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਡਿਊ ਪ੍ਰੋਸੈਸ ਦਾ ਜਿਹੜਾ ਇਸ ਟਾਈਮ ਇਸ ਪੂਰੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ
ਉਹ ਵੀ ਜਿਹੜਾ ਰੌਲਾ ਆ ਇਸ ਦੇ ਦਰਮਿਆਨ ਕਾਫੀ ਜ਼ਿਆਦਾ ਚੱਲ ਰਿਹਾ ਆ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਸੋਚ ਰਿਹਾ ਆ ਵੀ ਇਸ ਰਿਲੀਜ਼ ਦੇ ਉਲਟ ਜੋ ਅਦਾਲਤ ਨੇ ਇਹ 5 ਸਾਲ ਦੇ ਬੱਚੇ ਤੇ ਉਹਦੇ ਪਿਓ ਨੂੰ ਰਿਲੀਜ਼ ਕੀਤਾ ਹੈ ਵੀ ਉਹਦੇ ਉਲਟ ਜਿਹੜੀ ਅਪੀਲ ਆ ਉਤਲੀ ਅਦਾਲਤ ਦੇ ਵਿੱਚ ਲਗਾ ਸਕਦੇ ਆ। ਜੱਜ ਨੇ ਜੋ ਡਿਸੀਜਨ ਲਿਆ ਆ ਇਸ ਮੁੰਡੇ ਤੇ ਉਹਦੇ ਬਾਪ ਦੇ ਹੱਕ ਦੇ ਵਿੱਚ ਬੜਾ ਕਹਿੰਦੇ ਸਖਤ ਡਿਸੀਜਨ ਲਿਆ ਆ। ਉਹਦੇ ਵਿੱਚ ਉਹਨਾਂ ਨੇ ਕਾਫੀ ਰੈਫਰੈਂਸ ਵੀ ਦਿੱਤਾ ਹੈ। ਕਹਿੰਦੇ ਭਈ ਜੋ ਜੱਜ ਵਾਇਰੀ ਹੈਗੇ ਆ, ਉਹਨਾਂ ਨੇ ਕਿਹਾ ਵੀ ਜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਗਨੋਰੈਂਟ ਹੈਗਾ ਆ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ। ਕਹਿੰਦਾ ਵੀ ਅਮਰੀਕਨ ਜਿਹੜੇ ਆ ਅੱਜ ਉਸ ਤਰ੍ਹਾਂ ਦੀ ਹੀ ਗੱਲ ਜਿਹੜੀ ਆ ਸੁਣ ਰਹੇ ਹੈਗੇ ਆ ਜੋ ਥਾਮਸ ਜੈਫਰਸਨ ਦੇ ਵੇਲੇ 1776 ਦੇ ਵਿੱਚ ਸੀ, ਗ੍ਰੀਵੀਅੰਸਸ ਅਗੇਂਸਟ ਏ ਵੁੱਡ ਬੀ ਆਥੋਰੀਟੇਰੀਅਨ ਕਿੰਗ। ਸੋ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਜਿਹੜਾ ਰਾਜਾ ਬਣਨ ਵਾਲੀ ਜਿਹੜੀ ਗੱਲ ਆ ਉਦਾਂ ਦੀਆਂ ਜਿਹੜੀਆਂ ਹਾਲਤ ਆ ਉਹ ਚੱਲ ਰਹੇ ਹੈਗੇ ਆ। ਉਹਨੇ ਕਿਹਾ ਵੀ ਜਦ ਕੇਸ ਪੋਲੀਟੀਕਲ ਅਸਾਈਲਮ ਹੈਗਾ ਆ ਤੇ ਕਿਉਂ ਜਿਹੜੇ ਆ ਲੋਕਾਂ ਨੂੰ ਉਹ ਅਰੈਸਟ ਕਰ ਰਹੇ ਹੈਗੇ ਆ। ਕਹਿੰਦੇ ਭਈ ਡੋਮੈਸਟਿਕ ਇੰਸੁਰੈਕਸ਼ਨ ਕਹਿ ਰਹੇ ਆ ਉਹਨਾਂ ਨੂੰ, ਹਨਾ, ਆਰਮਡ ਟਰੂਪਸ ਭੇਜ ਰਹੇ ਹੈਗੇ ਆ। ਕਹਿੰਦੇ ਭਈ ਹੀ ਹੈਜ਼ ਕੈਪਟ ਅਮੰਗ ਅਸ ਇਨ ਟਾਈਮਸ ਆਫ ਪੀਸ ਸਟੈਂਡਿੰਗ ਆਰਮੀਜ਼ ਵਿਦਆਊਟ ਕੰਸੈਂਟ ਆਫ ਲੈਜਿਸਲੇਚਰ। ਤੇ ਕਹਿੰਦੇ ਭਈ ਸਵਾਰਮਸ ਆਫ ਆਫੀਸਰਸ ਉਹਨਾਂ ਨੇ ਭੇਜੇ ਆ ਹਰਾਸ ਕਰਨ ਦੇ ਲਈ ਪੀਪਲ। ਇਹ ਜੋ ਓਪੀਨੀਅਨ ਆ ਨਾ ਜੱਜ ਦਾ, ਉਸ ਜੱਜ ਨੇ ਓਪੀਨੀਅਨ 'ਚ ਇਹ ਸਾਰੀਆਂ ਚੀਜ਼ਾਂ ਲਿਖੀਆਂ ਆ। ਇਸ ਜੋ 5 ਸਾਲਾਂ ਦਾ ਬੱਚਾ ਸੀ ਉਹਦੇ ਕੇਸ ਦੇ ਸੰਬੰਧ ਦੇ ਵਿੱਚ ਐਡਰੀਅਨ ਕਨੇਹੋ ਐਰੀਅਸ ਵਰਸਸ ਕ੍ਰਿਸਟੀ ਨੋਏਮ ਜੋ ਆਪਣੇ ਹੋਮਲੈਂਡ ਸਿਕਿਉਰਿਟੀ ਦੀ ਰੂਲਿੰਗ ਸੈਕਟਰੀ ਹੈਗੀ ਦਿੱਤੀ ਆ। ਹੈ ਜਿਹੜੀ ਇਹਨਾਂ ਨੇ। Yeah. ਸੋ ਉਹਨੇ ਕਿਹਾ ਵੀ ਇਹ ਤਾਂ ਬਹੁਤ ਮਾੜੀ ਗੱਲ ਜਿਹੜੀ ਚੱਲ ਰਹੀ ਹੈਗੀ ਆ। ਸੋ ਕਾਫੀ ਡਿਸੀਜਨ ਜਿਹੜਾ ਆ ਸਖਤ ਦਿੱਤਾ ਹੈਗਾ ਆ ਫਰੈਡ ਵਾਇਰੀ ਜੋ ਯੂਨਾਈਟਿਡ ਸਟੇਟ ਦੇ ਡਿਸਟ੍ਰਿਕਟ ਜੱਜ ਹੈਗੇ ਆ। ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਾ ਪਤਾ ਨਹੀਂ ਲੋਕ ਕਿਹੜੇ ਪੱਥਰ ਦੇ ਹੇਠਾਂ ਕਈ ਵਾਰੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ। ਇਹ ਭਾਸ਼ਾ ਜਿਹੜੀ ਸਰਕਾਰ ਆ ਕਈ ਵਾਰੀ ਇਦਾਂ ਦੀ ਬਦਲਦੀ ਵਰਤਦੀ ਆ ਵੀ ਤੁਹਾਨੂੰ ਇਦਾਂ ਲੱਗਦਾ ਵੀ ਨਹੀਂ ਸਾਰਾ ਕੰਮ ਜਿਹੜਾ ਉਹ ਸੈੱਟ ਜਿਹੜਾ ਉਹ ਚੱਲ ਰਿਹਾ ਆ। ਇੱਥੇ ਸ਼ਬਦ ਵਰਤਿਆ ਜਾਂਦਾ ਅਕਸਰ ਐਡਮਿਨਿਸਟ੍ਰੇਟਿਵ ਵਾਰੰਟਸ, ਜਿਹੜਾ ਇਹ ਤੁਹਾਡੇ ਡਿਊ ਪ੍ਰੋਸੈਸ ਨੂੰ ਛਿੱਕੇ ਟੰਗਣ ਵਾਲੀ ਗੱਲ ਆ ਨਾ, ਉਹਦੇ ਲਈ ਸਰਕਾਰ ਨੇ ਜਿਹੜਾ ਸ਼ਬਦ ਵਰਤ ਰਹੇ ਆ ਐਡਮਿਨਿਸਟ੍ਰੇਟਿਵ ਵਾਰੰਟਸ। ਸੁਣਨ ਨੂੰ ਇਦਾਂ ਲੱਗਦਾ ਵੀ ਹਾਂ ਯਾਰ ਇਹ ਤਾਂ ਵਾਰੰਟ ਆ, ਇਹ ਤਾਂ ਜੱਜ ਨੇ ਸਾਈਨ ਕੀਤਾ ਹੋਣਾ। ਪਰ ਐਡਮਿਨਿਸਟ੍ਰੇਟਿਵ ਵਾਰੰਟ ਕੀ ਹੈ? DHS ਦੇ ਆਪ ਹੀ ਇੰਟਰਨਲੀ ਕੋਈ ਵੀ ਵਾਰੰਟ ਦੇ ਉੱਤੇ ਕਾਗਜ਼ ਦੇ ਉੱਤੇ ਲਿਖ ਕੇ ਸਾਈਨ ਕਰ ਦਿਓ, ਹਾਂਜੀ ਜੀ ਜਾ ਕੇ ਬੰਦਾ ਚੱਕ ਲਓ ਤੇ ਜਾ ਕੇ ਇੱਥੇ ਛਾਪਾਮਾਰੀ ਕਰ ਸਕਦੇ ਹੋ। ਅਸਲ ਦੇ ਵਿੱਚ ਜੁਡੀਸ਼ਰੀ ਦੇ ਵਿੱਚੋਂ ਕਿਸੇ ਜੱਜ ਦੇ ਸਾਈਨ ਨਹੀਂ ਹੁੰਦੇ ਉਹਦੇ ਤੇ। ਜਿਹੜਾ ਅਮਰੀਕਾ ਦੇ ਡਿਊ ਪ੍ਰੋਸੈਸ ਦੇ ਮੁਤਾਬਕ ਜੇ ਤੁਹਾਡਾ ਸਰਚ ਐਂਡ ਸੀਜ਼ਰ ਜੇ ਕੋਈ ਹੋਣਾ ਆ ਤੇ ਉਹਦੇ ਲਈ ਜੱਜ ਦੇ ਕੋਲੋਂ ਜਿਹੜਾ ਵਾਰੰਟ ਦੇ ਉੱਤੇ ਸਾਈਨ ਹੋਣੇ ਚਾਹੀਦੇ ਆ। ਇਹ ਖੁਦ ਹੀ ਵਕੀਲ ਖੁਦ ਹੀ ਜੱਜ ਬਣ ਕੇ ਖੁਦ ਹੀ ਖਾਲੀ ਕਾਗਜ਼ ਦੇ ਉੱਤੇ ਲਿਖ ਕੇ ਤੇ ਸਾਈਨ ਮਾਰ ਕੇ ਕਹਿ ਦਿੰਦੇ ਆ ਜੀ ਇਹ ਤਾਂ ਐਡਮਿਨਿਸਟ੍ਰੇਟਿਵ ਵਾਰੰਟ ਜਿਹੜੇ ਉਹ ਹੈਗੇ ਆ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਵੀ ਹਾਂ ਇਹ ਕੰਮ ਬਹੁਤ ਵਧੀਆ ਜਿਹੜਾ ਉਹ ਚੱਲ ਰਿਹਾ ਨਾ, ਜਿਸ ਦਿਨ ਤੁਸੀਂ ਇਸ ਤੇ ਡਿੱਕੇ 'ਚ ਆਉਣਾ, ਜਿਸ ਦਿਨ ਤੁਹਾਡੇ ਉੱਤੇ ਐਡਮਿਨਿਸਟ੍ਰੇਟਿਵ ਵਾਰੰਟ ਤੇ ਆਉਣਾ, ਉਹਦੇ ਨਾਲ ਫਿਰ ਕਰਨ ਵਾਲਾ ਕੋਈ ਬਚਦਾ ਨਹੀਂ ਹੁੰਦਾ। ਸੋ ਇਹ ਜਿਹੜੀ ਚੀਜ਼ ਗਲਤ ਆ ਉਹਨੂੰ ਗਲਤ ਕਹਿਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਕਿਸੇ ਹੋਰ ਦਾ ਹੱਕ ਖੋਹਦਾ ਹੋਇਆ ਉਸ ਨੂੰ ਓਕੇ ਕਹਿ ਰਹੇ ਹੁੰਦੇ ਆ ਤੇ ਇੱਕ ਦਿਨ ਤੁਹਾਡੇ ਵੀ ਜਿਹੜੇ ਹੱਕ ਆ, ਤੁਹਾਡੇ ਵੀ ਜਿਹੜੇ ਰਾਈਟ ਆ, ਉਹਨਾਂ ਨੂੰ ਵੀ ਛਿੱਕੇ ਜਿਹੜਾ ਉਹ ਟੰਗਿਆ ਜਾਂਦਾ ਹੁੰਦਾ ਆ। ਸੋ ਇਹ ਨਹੀਂ ਕਹਿੰਦਾ ਕੋਈ ਵੀ ਕ੍ਰਿਮੀਨਲ ਨੂੰ ਨਾ ਚੱਕੋ। ਜਿਹੜਾ ਡਿਊ ਪ੍ਰੋਸੈਸ ਆ, ਜਿਹੜਾ ਪ੍ਰੋਪਰ ਪ੍ਰੋਸੈਸ ਆ, ਉਸ ਦੀ ਪਾਲਣਾ ਕਰਦੇ ਹੋਏ ਜਿਹੜਾ ਤੁਹਾਨੂੰ ਕਰਨਾ ਪੈਣਾ, ਕਿਉਂਕਿ ਅਦਰਵਾਈਜ਼ ਫਿਰ ਇੱਕ ਅਮਰੀਕਨ ਸਿਸਟਮ ਦੇ ਵਿੱਚ ਤੇ ਇੱਕ ਥਰਡ ਵਰਲਡ ਕੰਟਰੀ ਦੇ ਸਿਸਟਮ ਦੇ ਵਿੱਚ ਫਰਕ ਜਿਹੜਾ ਉਹ ਕੋਈ ਨਹੀਂ ਰਹਿ ਜਾਂਦਾ ਵੀ ਹਾਂ ਵੀ ਜਿੱਦੋਂ ਮਰਜ਼ੀ ਜਿੱਦਾਂ ਮਰਜ਼ੀ ਜਿਹੜਾ ਉਹ ਚੁੱਕ ਲਓ। ਆਪਾਂ ਪੰਜਾਬ ਦੀਆਂ ਗੱਲਾਂ ਸੁਣਦੇ ਆ, ਭਾਰਤ ਦੇ ਵਿੱਚ ਦੇਖਦੇ ਹੀ ਆ ਵੀ ਕੀ ਕੁਛ ਜਿਹੜਾ ਉਹ ਹੁੰਦਾ ਆ। ਤੇ ਜੇ ਉਹੀ ਤਰਜ਼ ਦੇ ਉੱਤੇ ਇੱਥੇ ਸਾਰਾ ਕੁਛ ਵੀ ਜਿਹੜਾ ਚੰਗਾ ਨਹੀਂ ਲੱਗਦਾ ਉਹਨੂੰ ਚੱਕ ਲਓ, ਜਿਹੜਾ ਕੋਈ ਰਿਪੋਰਟਿੰਗ ਕਰਦਾ ਉਹਨੂੰ ਅੰਦਰ ਕਰ ਦਿਓ ਤੇ ਹਾਂ ਜੀ ਅਸੀਂ ਤਾਂ ਆਪਣਾ ਕੋਟਾ ਪੂਰਾ ਕਰਨਾ ਹੈ ਤੇ ਉਹ ਨੰਬਰਾਂ ਨੂੰ ਪੂਰਾ ਕਰਨ ਦੇ ਲਈ ਇਹ ਐਡਮਿਨਿਸਟ੍ਰੇਟਿਵ ਵਾਰੰਟ ਵਾਲਾ ਸ਼ਬਦ ਵਰਤ ਕੇ ਤੇ ਧੱਕਾ ਜਿਹੜਾ ਉਹ ਚਲਾਈ ਚੱਲੋ। ਸੋ ਕਈ ਲੋਕ ਦੇਖਣ ਨੂੰ ਉੱਤੋਂ ਤੋਂ ਲੱਗਦਾ ਵੀ ਹਾਂ ਜੀ ਬੜੀ ਵਧੀਆ ਜਿਹੜੀ ਇਹ ਗੱਲ ਕਰ ਰਹੇ ਆ, ਪਰ ਅੰਦਰ ਖਾਤੇ ਇਹ ਜਿਹੜੀਆਂ ਚੋਰ ਮੋਹਰੀਆਂ ਦਾ ਤੇ ਲੈਂਗੁਏਜ ਦਾ ਸਹਾਰਾ ਲੈ ਕੇ ਤੁਹਾਨੂੰ ਜ਼ਰੂਰ ਅੱਖਾਂ ਦੇ ਵਿੱਚ ਘੱਟਾ ਜਿਹੜਾ ਇਸ ਦੇ ਜ਼ਰੀਏ ਪਾਇਆ ਜਾ ਰਿਹਾ ਹੁੰਦਾ ਆ। ਸੋ ਬਹੁਤ ਧਿਆਨ ਦੇ ਨਾਲ ਦੇਖਣਾ ਪੈਂਦਾ ਹੈ ਵੀ ਕੀ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੁੰਦਾ ਹੈ।